ਸੱਜਣੋ ਤੇ ਮਿੱਤਰੋ, ਖੈਰ ਨਾਲ ਵਸੋ ਤੇ ਖਿੜਖਿੜ ਹੱਸੋ। ਤੁਸੀਂ ਵੇਖ ਰਹੇ ਹੋ ਜਾਗ ਪੰਜਾਬੀ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਸ਼ਬੀਰ ਜੀ। ਅੰਗ ਰੰਗ ਹੀਰ ਕਹਾਣੀ ਵਾਰਿਸ ਸ਼ਾਹ ਦਾ ਬੋਲਣਾ ਭੇਤ ਅੰਦਰ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। ਅੱਜ ਅਸੀਂ ਕਿਸ ਬੰਦ ਤੇ ਗੱਲ ਕਰਨੀ ਹੈ, ਕਿਹੜੇ ਬਿਆਨ ਤੇ ਗੱਲ ਕਰਨੀ ਹੈ, ਆਓ ਅਸੀਂ ਪਹਿਲਾਂ ਸੁਣਨੇ ਆ ਲਿਆਕਤ ਅਨੈਤ ਹੋਰਾਂ ਦੀ ਆਵਾਜ਼ ਦੇ ਵਿੱਚ ਵਾਰਿਸ ਸ਼ਾਹ ਹੋਰਾਂ ਦਾ ਕਲਾਮ। ਮੁੱਲਾ ਆਖਿਆ ਚੁੰਨੀਆਂ ਵੇਖਦੇ ਆਈ, ਗੈਰ ਸ਼ਰਾ ਤੂੰ ਕੌਣ ਹੈ ਦੂਰ ਹੋਏ, ਇੱਥੇ ਲੁੱਚਿਆਂ ਦੀ ਕਈ ਜਾ ਨਹੀਂ, ਪਟੇ ਦੂਰ ਕਰ ਹੱਕ ਮਨਜ਼ੂਰ ਹੋਏ। ਅਨਲ ਹੱਕ ਕਹਾ ਨਾ ਕਿਬਰ ਕਰਕੇ, ओढ़क मरेगा वांग मनसूर होए, वारिस शान हिंग दी आवाज़ चुकदी, भावें रस मसीह विच काफूर होए। मुल्ला आखिया चूणियां वेखदे आई, गैर शरा तू कौन है दूर होए, इत्थे लुचियां दी काई जा नहीं, पटे दूर कर हक मंजूर होए। आनल हक कहा न किबर करके, औरक मरेगा वांग मंसूर होए, वारिस शाह न हिंग दी बात छुपदी, भावें रस मिसी विच काफूर होए। ये है वो कड़कदार आवाज जड़ी कि मुल्ला जी दी है। मुल्ला जी आउंदिया सार ही रांझे नूं पै गए ने। पैंदे क्यों ना, रांझे ने उस विहार नूं चटका के रख दिता जिस विहार ने मुल्ला जी दे अन्न पानी का प्रबंध किया होया है। मुल्ला होरां नूं ये सार नहीं कि उस विहार ने उन्हां नूं मंगता बना के रख दिता होया, जद कि रांझा इस मंग पुणे दे विहार चों उन्हां नूं कढ के ते अणख नाल जीउण दा दरस देना चाहुंदा है। उन्होंने दसना चाहुंदा है कि तुसी बंदे हो, तुसी अपनी होंद पहचानो, अपने आप नूं जानो, अपनी शक्ति नूं पहचानो। पर मुल्ला जी नूं उस विहार दे राखिया ने जिस काम लई रखिया है, उन्हें हुण वो काम कर विखाया है। मसीत जिहड़ी कि उस वेले मुसाफिरां लई मुसाफिरखाने का काम देंदी सी, रांझा एक मुसाफिर बन के ही उस मसीत दे विच आया है ते उन्हां नूं लगा है कि इत्थे कोई धा गया है और इत्थे कोई छा गया है। सो मुल्ला जी ने बजाए इस दे कि उन्होंने पुछदे कि जनाब तुसी कौन हो, कित्थों आए हो, किधर नूं जाना है, कोई तुसी अन्न पानी विच छकिया कि नहीं छकिया, कोई उन्होंने हाल हवाल पुछदे। बस आउंदिया सारी पै गए ने और पै इस ढंग दे नाल ने कि जिवें रांझा कोई बंदा नहीं है। उन्होंने ओनू ओए करके जिहड़ा है रांझे नूं बुलाया। हुण उन्हें अपनी जिहड़ी तालीम है, अपनी जिहड़ी तरबियत है, अपना जिहड़ा विहार है उसका और अपना जिहड़ा काम है वो सारा कुछ ही उसने इस दे विच दस दिता है।
ਰਾਂਝਾ ਇੱਕ ਬੰਦਾ ਹੈ, ਇੱਕ ਜਿਉਂਦਾ ਜਾਗਦਾ ਜੀ ਹੈ, ਤੇ ਉਸ ਨੂੰ ਉਹ ਪਹਿਲਾਂ ਜਾਣਦਾ ਹੀ ਨਹੀਂ, ਨਾ ਉਹਨੂੰ ਰਾਂਝੇ ਦੇ ਵਿਚਾਰਾਂ ਦੇ ਬਾਰੇ ਕੋਈ ਪਤਾ ਹੈ। ਪਰ ਜਿਸ ਗੱਲ ਦਾ ਉਹਨੂੰ ਪਤਾ ਹੈ ਉਹ ਇਹ ਹੈ ਕਿ ਇਸ ਬੰਦੇ ਦੀ ਸਾਦਤ ਤੇ ਲੋਕ ਇਕੱਠੇ ਹੋ ਗਏ ਨੇ, ਤੇ ਲੋਕ ਹਰ ਕਿਸੇ ਦੀ ਸਾਦਤ ਤੇ ਇਕੱਠੇ ਨਹੀਂ ਹੁੰਦੇ। ਸੋ ਇਹ ਬੰਦਾ ਜਿਹੜਾ ਹੈ ਇਹ ਕੋਈ ਆਮ ਬੰਦਾ ਨਹੀਂ ਹੈ, ਇਹ ਕੋਈ ਮਾਮੂਲੀ ਬੰਦਾ ਨਹੀਂ ਹੈ। ਇਹ ਉਹ ਬੰਦਾ ਹੈ ਜਿਨੇ ਆਪਣੀ ਹੋਂਦ ਨੂੰ ਪਹਿਚਾਨਿਆ ਹੈ, ਜਿਨੇ ਆਪਣੀ ਸ਼ਕਤੀ ਨੂੰ ਪਹਿਚਾਨਿਆ ਹੈ, ਔਰ ਇਹ ਹੁਣ ਚਾਹੁੰਦਾ ਹੈ ਕਿ ਇਹ ਲੋਕ ਵੀ ਜਿਹੜੇ ਨੇ ਇਹ ਆਪਣੇ ਆਪ ਨੂੰ ਜਾਣ ਜਾਣ, ਤੇ ਅਸਾਂ ਇਹ ਕੰਮ ਨਹੀਂ ਹੋਣ ਦੇਣਾ। ਹੁਣ ਹੈ ਤੇ ਉਹ ਇੱਕ ਮਾਮੂਲੀ ਆਦਮੀ ਨਹੀਂ ਰਾਂਝਾ, ਇਸ ਗੱਲ ਦੀ ਸਾਰੇ ਮੁੱਲਾ ਹੋਰਾਂ ਨੂੰ। ਸੋ ਉਹਨਾਂ ਨੇ ਲੋਕਾਈ ਦੇ ਸਾਹਮਣੇ ਉਹਨੂੰ ਗੈਰ ਮਾਮੂਲੀ ਨਹੀਂ ਰਹਿਣ ਦਿੱਤਾ। ਉਸ ਨੂੰ ਓਏ ਕਰਕੇ ਜਦੋਂ ਉਹਨਾਂ ਨੇ ਪੁਕਾਰਿਆ ਤੇ ਆਪਣੇ ਵੱਲੋਂ ਉਹਨਾਂ ਨੇ ਉਹਨੂੰ ਹੀਣਾ ਜਿਹੜਾ ਹੈ ਉਹ ਬਣਾ ਕੇ ਰੱਖ ਦਿੱਤਾ ਹੈ। ਉਹ ਉਹਨਾਂ ਨੇ ਆਦਰ ਮਾਣ ਦੇ ਵਿੱਚੋਂ ਉਸ ਨੂੰ ਕੱਢ ਦਿੱਤਾ ਹੈ ਕਿ ਇਹ ਆਦਰ ਮਾਣ ਦੇ ਲਾਇਕ ਨਹੀਂ, ਕਾਬਲ ਨਹੀਂ। ਹੁਣ ਮੁੱਲਾ ਹੋਰਾਂ ਨੇ ਇਹ ਗੱਲ ਰਾਂਝੇ ਦੇ ਨਾਲ ਨਹੀਂ ਕੀਤੀ, ਇਹ ਕੀਤੀ ਉਹਨਾਂ ਨੇ ਲੁਕਾਈ ਲਈ, ਕਿਉਂਕਿ ਲੁਕਾਈ ਆਈ ਹੈ ਰਾਂਝੇ ਲਈ, ਰਾਂਝੇ ਦੀ ਸੱਦ ਦੇ ਉੱਤੇ। ਸੋ ਉਸ ਨੂੰ ਭੰਡਣਾ, ਉਸ ਨੂੰ ਬਦਨਾਮ ਕਰਨਾ ਮੁੱਲਾ ਜੀ ਲਈ ਜ਼ਰੂਰੀ ਹੋ ਗਿਆ ਹੈ। ਔਰ ਉਹਨਾਂ ਨੇ ਆਂਦਾ ਹੀ ਸਭ ਤੋਂ ਪਹਿਲੇ ਉਸ ਦਾ ਜਿਹੜਾ ਸਰਾਪਾ ਹੈ ਉਸ ਨੂੰ ਨਿੰਦਿਆ ਹੈ, ਉਸ ਦੇ ਸਰਾਪੇ ਨੂੰ ਨਿੰਦਿਆ ਹੈ। ਮੁੱਲਾ ਆਖਿਆ ਚੂਣੀਆਂ ਵੇਖਦਿਆਂ ਹੀ, ਚੂਣੀਆਂ ਜਿਹੜੀਆਂ ਨੇ ਇਹ ਜਿਹੜੇ ਅੱਗੇ ਤੁਹਾਡੇ ਮੱਥੇ ਦੇ ਅੱਗੇ ਜਿਹੜੇ ਵਾਲ ਆ ਗਏ, ਕੰਨਾਂ ਦੇ ਉੱਤੋਂ ਜਿਹੜੇ ਵਾਲ ਜਿਹੜੇ ਵੱਧ ਗਏ ਹੁੰਦੇ ਨੇ। ਰਾਂਝਾ ਇੱਕ ਆਰਟਿਸਟ ਆਦਮੀ ਹੈ, ਕਲਾਕਾਰ ਆਦਮੀ ਹੈ। ਉਸ ਔਰ ਕਲਾਕਾਰ ਆਪਣੇ ਆਪ ਨੂੰ ਬਣਾ ਸਵਾਰ ਕੇ ਰੱਖਦੇ ਨੇ, ਕਿਉਂਕਿ ਉਹਨਾਂ ਨੇ ਲੋਕਾਂ ਦੇ ਸਾਹਮਣੇ ਪੇਸ਼ ਹੋਣਾ ਹੁੰਦਾ ਹੈ, ਲੋਕਾਂ ਦੇ ਨਾਲ ਉਹਨਾਂ ਨੇ ਗੱਲ ਕਰਨੀ ਹੁੰਦੀ ਹੈ, ਲੋਕਾਂ ਦੇ ਸਾਹਮਣੇ ਉਹਨਾਂ ਨੇ ਆਪਣੀ ਪਰਫਾਰਮੈਂਸ ਦੇਣੀ ਹੁੰਦੀ ਹੈ। ਸੋ ਆਪਣੇ ਆਪ ਨੂੰ ਖੂਬਸੂਰਤ ਬਣਾਉਣਾ ਜਿਹੜਾ ਹੈ ਇਹ ਤੇ ਕੋਈ ਵੀ ਦੁਨੀਆ ਦਾ ਕੋਈ ਵੀ ਜਿਹੜੀ ਸਿਵਿਲਾਈਜੇਸ਼ਨ ਹੈ, ਤਹਿਜ਼ੀਬ ਹੈ, ਉਹ ਮਨਾ ਨਹੀਂ ਕਰਦੀ, ਬਲਕਿ ਇਨਸਾਨ ਨੂੰ ਸੋਹਣੇ ਤੋਂ ਸੋਹਣਾ ਹੋਣਾ ਚਾਹੀਦਾ ਹੈ, ਮਨ ਮੋਹਣੇ ਤੋਂ ਮਨਮੋਹਣਾ ਹੋਣਾ ਚਾਹੀਦਾ ਇਹ ਬੰਦੇ। ਔਰ ਪਰ ਸਰਾਪੇ ਨੂੰ ਨਿੰਦਣ ਦਾ ਜਿਹੜਾ ਉਸ ਦਾ ਜਿਹੜਾ ਟੀਚਾ ਹੈ ਮੁੱਲਾ ਦਾ, ਉਹ ਕੁਝ ਹੋਰ ਹੈ। ਮੁੱਲਾ ਆਖਿਆ ਚੂਣੀਆਂ ਵੇਖਦਿਆਂ ਹੀ ਗੈਰ ਸ਼ਰਾ, ਉਹ ਹੁਣ ਧਰਮ ਨੂੰ ਜਿਹੜਾ ਹੈ ਉਹ ਵਿੱਚ ਲੈ ਕੇ ਆਇਆ ਹੈ। ਸ਼ਰਾ ਇੱਥੇ ਗੈਰ ਸ਼ਰਾ ਕਿ ਜਿਹੜੀ ਮਜ਼ਹਬ ਨੇ ਜੋ ਹੱਦਾਂ ਬਣਾਈਆਂ ਨੇ, ਉਸ ਹੱਦਾਂ ਤੋਂ ਬਾਹਰ ਜਾਣ ਦਾ ਨਾਂ ਜਿਹੜਾ ਹੈ ਉਹ ਸ਼ਰਾ ਹੈ, ਗੈਰ ਸ਼ਰਾ ਹੋਣਾ ਹੈ। ਸੋ ਇਹਦਾ ਮਤਲਬ ਹੈ ਕਿ ਰਾਂਝਾ ਜਿਹੜਾ ਹੈ ਉਸ ਨੇ ਮਜ਼ਹਬ ਦੀ ਉਲੰਘਣਾ ਕੀਤੀ ਹੈ, ਉਹਨਾਂ ਹੱਦਾਂ ਦੀ ਉਲੰਘਣਾ ਕੀਤੀ ਹੈ ਜਿਹੜੀਆਂ ਧਰਮ ਨੇ ਲਿਖੀਆਂ ਹੋਈਆਂ ਨੇ। ਸੋ ਲਿਹਾਜ਼ਾ ਤੂੰ ਗੈਰ ਸ਼ਰਅ ਹੈ, ਤੂੰ ਨਹੀਂ ਠਹਿਰ ਸਕਦਾ ਮਸਜਿਦ ਦੇ ਵਿੱਚ। ਹੁਣ ਇਹਦਾ ਮਤਲਬ ਇਹ ਹੋਇਆ ਕਿ ਮੁਸਾਫਰ ਜਿਹੜਾ ਹੈ ਮਸਜਿਦ 'ਚ ਉਹ ਹੀ ਠਹਿਰ ਸਕਦਾ ਹੈ ਜਿਹੜਾ ਕਿ ਸ਼ਰਅ ਦੇ ਵਿੱਚ ਹੋਵੇ, ਸ਼ਰਅ ਦੇ ਮੁਤਾਬਕ ਹੋਵੇ, ਉਹ ਹੀ ਠਹਿਰ ਸਕਦਾ ਹੈ। ਬਈ ਰਾਂਝਾ ਮੁਸਾਫਰ ਜਿਹੜਾ ਹੈ ਉਹ ਤਾਂ ਕੋਈ ਵੀ ਹੋ ਸਕਦਾ ਹੈ। ਮੁਸਾਫਰ ਉੱਥੇ ਕੋਈ ਲਿਖਿਆ ਥੋੜਾ ਹੈਗਾ, ਮਸਜਿਦ ਦੇ ਬੂਹੇ ਤੇ ਥੋੜਾ ਲਿਖਿਆ ਹੁੰਦਾ ਸੀ ਕਿ ਇੱਥੇ ਕੋਈ ਗੈਰ ਧਰਮ ਦਾ ਜਿਹੜਾ ਬੰਦਾ ਉਹ ਦਾਖਲ ਨਹੀਂ ਹੋ ਸਕਦਾ ਬਤੌਰੇ ਮੁਸਾਫਰ। ਇਹ ਕਿਤੇ ਵੀ ਨਹੀਂ ਸੀ ਲਿਖਿਆ ਹੁੰਦਾ। ਔਰ ਨਾਲ ਜਿਹੜੇ ਇਸ ਵੰਡ ਦਾ ਕੋਈ ਲੋਕਾਂ ਦੇ ਵਿੱਚ ਕੋਈ ਵਰਤਾਰਾ ਸੀ। ਸਿਰਫ ਜਿਸ ਵੇਲੇ ਇਬਾਦਤ ਦਾ ਵੇਲਾ ਹੁੰਦਾ ਸੀ ਉਦੋਂ ਮਸਜਿਦ ਜਿਹੜੀ ਹੈ ਉਹ ਇਬਾਦਤ ਗਾਹ ਹੁੰਦੀ ਸੀ। ਉਸ ਤੋਂ ਬਾਅਦ ਤੇ ਉਹ ਇੱਕ ਸਮਾਜੀ ਥਾਰ ਹੁੰਦੀ ਸੀ ਜਿਹੜੀ ਕਿ ਆਮ ਤੌਰ ਤੇ ਮੁਸਾਫਰਾਂ ਲਈ ਜਿਹੜੀ ਹੈ ਉਹ ਵਰਤੀ ਜਾਂਦੀ ਸੀ। ਔਰ ਮੁਸਾਫਰ ਜਿਹੜੇ ਸਨ, ਹਿੰਦੁਸਤਾਨ ਜਿਹੜਾ ਹੈ
ਇਹ ਤੇ ਮੁਖਤਲਿਫ ਮਜ਼ਹਬਾਂ ਦੇ ਵਿੱਚ ਵੰਡਿਆ ਹੋਇਆ ਸੀ ਔਰ ਅੱਜ ਵੀ ਵੰਡਿਆ ਹੋਇਆ ਹੈ। ਸੋ ਮੁਸਾਫਰ ਜਿਹੜੇ ਨੇ ਉਹ ਕਿਸੇ ਵੀ ਧਰਮ ਦੇ ਹੋਣ, ਉਹ ਗੁਰਦੁਆਰਿਆਂ 'ਚ ਵੀ ਠਹਿਰਦੇ ਸਨ, ਉਹ ਮੰਦਿਰਾਂ 'ਚ ਵੀ ਠਹਿਰਦੇ ਸਨ ਤੇ ਔਰ ਮਸੀਤਾਂ 'ਚ ਵੀ ਠਹਿਰਦੇ ਸਨ, ਔਰ ਕੋਈ ਨਹੀਂ ਸੀ ਪੁੱਛਦਾ ਕਿ ਤੁਹਾਡਾ ਧਰਮ ਕੀ ਹੈ। ਔਰ ਉਹਨਾਂ ਦੀ ਜਿਹੜੀ ਹੈ ਜਿੰਨੇ ਜੋਗੀ ਹੁੰਦੇ ਸਨ ਉਹਨਾਂ ਦੀ ਟਹਿਲ ਸੇਵਾ ਜਿਹੜੀ ਹੈ ਉਹ ਕਰਦੇ ਸਨ। ਪਰ ਇੱਥੇ ਮਾਮਲਾ ਜਿਹੜਾ ਹੈ ਉਹ ਅਸਲ ਦੇ ਵਿੱਚ ਰਾਂਝੇ ਦਾ ਮੁਸਾਫਰ ਵਾਲਾ ਰਿਹਾ ਨਹੀਂ। ਬੰਦਾ ਮੁਸਾਫਰ ਸੀ, ਆ ਕੇ ਰਹਿੰਦਾ ਤੇ ਸੌਂਦਾ ਤੇ ਸੁਬਾਹ ਚਲੇ ਜਾਂਦਾ, ਕਿਸੇ ਨੇ ਵੀ ਉਸ ਨੂੰ ਪੁੱਛਣਾ ਨਹੀਂ ਸੀ। ਮੁੱਲਾ ਨੇ ਇਸ ਤਰ੍ਹਾਂ ਜਿਹੜਾ ਹੈ ਉਸ ਦਿਨ ਧਾਰਨਾ ਨਹੀਂ ਸੀ। ਪਰ ਹੁਣ ਇੱਥੇ ਮਾਮਲਾ ਰਾਂਝੇ ਦੇ ਮੁਸਾਫਰ ਹੋਣ ਦਾ ਨਹੀਂ ਹੈ, ਬਲਕਿ ਉਸ ਦੇ ਲੀਡਰ ਹੋਣ ਦਾ ਹੋ ਗਿਆ ਹੈ, ਔਰ ਲੀਡਰ ਵੀ ਉਹ ਲੁਕਾਈ ਦਾ ਜਿਹੜਾ ਹੈ ਉਹ ਬਣ ਗਿਆ ਹੈ ਇਸ ਵੇਲੇ। ਸੋ ਉਹਨਾਂ ਨੂੰ ਇੰਝ ਹੀ ਲੱਗਿਆ ਕਿ ਜਿਵੇਂ ਕੋਈ ਧਾ ਗਿਆ ਹੈ, ਜਿਵੇਂ ਕਿਸੇ ਨੇ ਕੋਈ ਉਹਨਾਂ ਦੀ ਰਹਿਤਲ ਬਹਿਤਲ ਦੇ, ਉਹਨਾਂ ਦੇ ਵਿਚਾਰਾਂ ਤੇ, ਉਹਨਾਂ ਦੇ ਸਿਸਟਮ ਦੇ ਉੱਤੇ ਹਮਲਾ ਕਰ ਦਿੱਤਾ ਹੈ। ਔਰ ਹਮਲਾ ਤੇ ਉਸਨੇ ਕੀਤਾ, ਇਹਦੇ ਵਿੱਚ ਤੇ ਕੋਈ ਸ਼ੱਕ ਜਿਹੜਾ ਹੈ ਉਹ ਨਹੀਂ ਹੈ ਕਿ ਉਸਨੇ ਉੱਥੇ ਬੈਠ ਕੇ ਵੰਜਲੀ ਵਜਾਈ ਹੈ, ਔਰ ਵੰਜਲੀ ਵੀ ਉਸਨੇ ਚੱਸ ਭਰੀ ਵਜਾਈ ਹੈ, ਔਰ ਲੋਕ ਉਸ ਦੇ ਸੱਦੇ ਨੂੰ ਸਮਝ ਗਏ ਨੇ ਔਰ ਉਹ ਆ ਗਏ ਨੇ। ਹੁਣ ਇੱਥੇ ਤੇ ਉਸਨੇ ਇੱਕ ਜਲਸਾ ਬਣਾ ਲਿਆ, ਮਸੀਤ ਨੂੰ ਇੱਕ ਜਲਸਾ ਗਾਹ 'ਚ ਤਬਦੀਲ ਕਰ ਦਿੱਤਾ ਹੈ। ਸੋ ਮੁੱਲਾਂ ਦਾ ਹੁਣ ਜਿਹੜਾ ਮੁਕਾਲਮਾ ਹੈ ਉਹ ਲੁਕਾਈ ਦੇ ਲੀਡਰ ਦੇ ਨਾਲ ਹੋ ਗਿਆ। ਨਾਲ ਹੀ ਉਸਨੇ ਕਿਹਾ ਕਿ ਇੱਥੇ ਲੁੱਚਿਆਂ ਦੀ ਕਾਈ ਜਾ ਨਹੀਂ, ਕਾਈ ਕੋਈ ਜਾ ਥਾਂ ਜਗ੍ਹਾ। ਇਹ ਜਿਹੜੀ ਮਸੀਤ ਹੈ ਇੱਥੇ ਲੁੱਚਿਆਂ ਦੀ ਕੋਈ ਜਗ੍ਹਾ ਨਹੀਂ ਹੈ। ਲੁੱਚਾ ਉਹ ਬੰਦਾ ਹੁੰਦਾ ਹੈ ਜਿਹੜਾ ਕਿ ਸਮਾਜ ਦੀਆਂ ਰੀਤਾਂ ਰਿਵਾਜਾਂ ਨੂੰ ਨਹੀਂ ਮੰਨਦਾ, ਜਿਹੜਾ ਆਪਣੀ ਮਨਮਾਨੀ ਕਰਦਾ ਹੈ ਔਰ ਅਜਿਹੇ ਕੰਮ ਕਰਦਾ ਹੈ ਜਿਹਨੂੰ ਲੋਕ ਨਾਪਸੰਦ ਕਰਦੇ ਨੇ। ਔਰ ਇਹ ਕਿਹਾ ਜਾਂਦਾ ਸੀ ਕਿ ਲੁੱਚਾ ਜਿਹੜਾ ਹੈ, ਲੁੱਚਾ ਤੇ ਸਭ ਤੋਂ ਉੱਚਾ। ਹੁਣ ਰਾਂਝਾ ਚੂੰਕਿ ਉੱਚਾ ਹੋ ਗਿਆ ਹੈ ਔਰ ਉਸ ਦੇ ਕੋਲ ਕੋਈ ਐਸੀ ਦਲੀਲ ਨਹੀਂ ਸੀ ਹੈ ਕਿ ਉਹ ਇਹ ਸਾਬਤ ਕਰੇ ਕਿ ਰਾਂਝੇ ਦੇ ਤੁਸੀਂ ਸੱਦ ਦੇ ਉੱਤੇ ਕਿਉਂ ਆਏ ਹੋ, ਬਲਕਿ ਉਸਨੇ ਜਿਹੜੀ ਉਹ ਉਸ ਵੇਲੇ ਦੀ ਇੱਕ ਲੋਕ ਕਹਾਵਤ ਸੀ, ਲੁੱਚਾ ਸਭ ਤੋਂ ਉੱਚਾ, ਉਸ ਨੂੰ ਉਸਨੇ ਜਿਹੜਾ ਹੈ ਵਰਤਿਆ ਹੈ। ਸੋ ਜਿਹੜੀ ਵਸੇਬ ਹੁੰਦਾ ਹੈ ਉਸ ਦੇ ਵਿੱਚ ਹਰ ਵਨ ਦੀ ਢਾਣੀ ਜਿਹੜੀ ਹੈ ਉਹ ਰਹਿਤਲ ਨੂੰ ਆਪਣੇ ਟੀਚੇ ਮੁਜਬ ਜਿਹੜਾ ਹੈ ਉਹ ਵਰਤਦੀ ਹੈ, ਆਪਣੇ ਮਕਸਦ ਲਈ ਜਿਹੜਾ ਹੈ ਉਹ ਵਰਤ ਲੈਂਦੀ ਹੈ। ਤੋ ਇੱਥੇ ਉਸਨੇ ਮਜ਼ਹਬ ਨੂੰ ਵੀ ਵਰਤਿਆ ਹੈ ਤੇ ਉਸਨੇ ਜਿਹੜੇ ਕਲਚਰ ਹੈ ਉਸ ਨੂੰ ਵੀ ਜਿਹੜਾ ਹੈ ਉਹ ਵਰਤਿਆ ਹੈ। ਬੋਲੀ ਜਿਹੜੀ ਹੈ ਕਲਚਰ ਦਾ ਅੰਗ ਹੈ, ਔਰ ਬੋਲੀ ਦੇ ਜਿਹੜੇ ਕਹਾਵਤਾਂ ਨੇ, ਮੁਹਾਵਰੇ ਨੇ, ਜ਼ਰਬੁਲ ਮਿਸਲਾ ਨੇ, ਇਹ ਉਸ ਦਾ ਸ਼ਿੰਗਾਰ ਨੇ ਬੋਲੀ ਦਾ। ਸੋ ਉਸ ਬੋਲੀ ਦੇ ਸ਼ਿੰਗਾਰ ਦੇ ਵਿੱਚੋਂ ਉਸਨੇ ਇਹ ਜਿਹੜੀ ਤੁਕ ਹੈ ਵਰਤੀ ਹੈ ਕਿ ਲੁੱਚਾ ਸਭ ਤੋਂ ਉੱਚਾ, ਇਹ ਉਸਨੇ ਰਾਂਝੇ ਦੇ ਉੱਤੇ ਫਿੱਟ ਕਰ ਦਿੱਤੀ ਹੈ ਕਿ ਇਸ ਨੇ ਜਨਾਬ ਇਹ ਵੰਜਲੀ ਵਜਾ ਕੇ ਤੇ ਇਹ ਜਿਹੜਾ ਜੁਰਮ ਕੀਤਾ ਹੈ ਇਹ ਲੁੱਚਿਆਂ ਵਾਲਾ ਕੀਤਾ ਹੈ। ਸੋ ਇਹ ਲੁੱਚਾ ਹੈ, ਔਰ ਚੂੰਕਿ ਇਹ ਲੁੱਚਾ ਹੈ ਇਸ ਲਈ ਇੱਥੇ ਸਭ ਤੋਂ ਉੱਚਾ ਹੈ। ਸੋ ਦੇਖੋ ਕਿ ਉਹ ਜਿਹੜੇ ਨਿਜ਼ਾਮ ਦੇ ਰਾਖੇ ਨੇ ਉਹਨਾਂ ਨੇ ਮਾਮਲੇ ਨੂੰ ਸੰਭਾਲਿਆ ਕਿਸ ਤਰ੍ਹਾਂ ਹੋਇਆ ਹੈ, ਕਿਸ ਢੰਗ ਦੇ ਨਾਲ ਉਹਨਾਂ ਨੇ ਇਸ ਸਾਰੇ ਮਸਲੇ ਨੂੰ ਲੋਕਾਂ ਦੇ ਜ਼ਿਹਨ ਦੇ ਵਿੱਚ ਜਿਹੜਾ ਹੈ ਉਹ ਪੱਕਾ ਕੀਤਾ ਹੈ। ਉਹ ਧਰਮ ਦਾ ਸਹਾਰਾ ਵੀ ਲੈਂਦੇ ਨੇ, ਕਲਚਰ ਦਾ ਸਹਾਰਾ ਵੀ ਲੈਂਦੇ ਨੇ, ਔਰ ਤਾਰੀਖਾਂ ਜਿਹੜੀਆਂ ਉਹਨਾਂ ਨੇ ਆਪ ਲਿਖਵਾਈਆਂ ਨੇ ਉਹਨਾਂ ਦਾ ਵੀ ਉਹ ਜਿਹੜਾ ਹੈ ਉਹ ਸਹਾਰਾ ਲੈਂਦੇ ਨੇ। ਕੋਈ ਪੱਖ ਜਿਹੜਾ ਹੈ ਉਹ ਨਹੀਂ ਛੱਡਦੇ, ਔਰ ਹਰ ਪੱਖ ਨੂੰ ਉਹ ਆਪਣੇ ਮਤਲਬ ਲਈ ਜਿਹੜਾ ਹੈ ਉਹ ਵਰਤ ਲੈਂਦੇ ਨੇ। ਇਸ ਲਈ ਇਹ ਲੜਾਈ ਕੋਈ ਏਡੀ ਸੌਖੀ ਲੜਾਈ ਨਹੀਂ ਹੈ ਕਿ ਜਿਹੜੀ ਅਸੀਂ ਨਾਅਰੇ ਮਾਰ ਕੇ ਹੀ ਜਿਹੜਾ ਹੈ ਇਸ ਤੋਂ ਅੱਗੇ ਵੱਧ ਸਕਦੇ ਹਾਂ। ਨਹੀਂ, ਇਹ ਜਿਹੜਾ ਦੁਸ਼ਮਣ ਹੈ ਉਸ ਦੀ ਚਾਲ ਨੂੰ ਜਿਹੜਾ ਸਮਝਣਾ ਬੜਾ ਜ਼ਰੂਰੀ ਹੈ। ਔਰ ਵਾਰਿਸ ਸ਼ਾਹ ਦਾ ਇਹੀ ਕਮਾਲ ਹੈ ਕਿ ਉਸ ਨੇ ਉਹ ਚਾਲਾਂ ਵੀ ਦੱਸੀਆਂ ਨੇ, ਔਰ ਉਹਨਾਂ ਦਾ ਤੋੜ ਕਿਵੇਂ ਕਰਨਾ ਹੈ, ਉਹਨਾਂ ਨੂੰ ਸਮਝਣਾ ਕਿਵੇਂ ਹੈ,
ਇਹ ਸਾਰੀ ਜਾਤ ਜਿਹੜੀ ਹੈ ਉਹ ਵਾਰਿਸ ਸ਼ਾਹ ਹੋਰਾਂ ਨੇ ਇਸ ਕਹਾਣੀ ਦੇ ਰਾਹੀਂ ਸਾਡੇ ਸਾਹਮਣੇ ਜਿਹੜੀ ਹੈ ਉਹ ਧਰੀ ਹੈ। ਆਨਲ ਹੱਕ ਕਹਾ ਨਾ ਕਿਬਰ ਕਰਕੇ, ਔਰਕ ਮਰੇਗਾ ਵਾਂਗ ਮਨਸੂਰ ਹੋਏ। जरा तुसी मामला देखो कि जा किधर ਨੂੰ ਰਿਹਾ ਹੈ। ਮਨਸੂਰ ਦੇ ਬਾਰੇ ਰਾਂਝੇ ਨੇ ਆਪ ਵੀ ਜ਼ਿਕਰ ਕੀਤਾ ਸੀ, ਭਰਾਵਾਂ ਦੇ ਨਾਲ ਜਿਸ ਵੇਲੇ ਉਸ ਦਾ ਭੇੜ ਬਣਿਆ ਸੀ ਤੇ ਉਸ ਨੇ ਕਿਹਾ ਸੀ ਕਿ ਵਸ ਲੱਗ ਜਾਏ ਤੇ ਮਨਸੂਰ ਵਾਂਗੂ ਮੈਨੂੰ ਚਾਹ ਸੂਲੀ ਉੱਤੇ ਚਾੜ ਦਿਓ। ਵਸ ਲੱਗ ਜਾਏ ਤੇ ਮਨਸੂਰ ਵਾਂਗੂ ਮੈਨੂੰ ਚਾਹ ਸੂਲੀ ਤੇ ਚਾੜ ਦਿਓ। ਇਹ ਭਰਾਵਾਂ ਨੂੰ ਉਸਨੇ ਕਿਹਾ ਸੀ। ਸੋ ਜਿਹੜਾ ਰਾਂਝਾ ਹੈ ਉਸ ਨੂੰ ਪਤਾ ਸੀ ਕਿ ਉਹ ਕੀ ਕੰਮ ਕਰ ਰਿਹਾ ਹੈ। ਸੋ ਉਹ ਕੰਮ ਜਿਹੜਾ ਲੋਕਾਂ ਨੂੰ ਜਗਾਉਣ ਦਾ ਹੁੰਦਾ ਹੈ। ਮਨਸੂਰ ਜਿਹੜਾ ਹੈ ਉਸਨੇ ਕੀ ਕੰਮ ਕੀਤਾ ਸੀ? ਮਨਸੂਰ ਦੀ ਜਿਹੜੀ ਕਥਾ ਹੈ ਸਾਰੀ ਦੀ, ਉਸ ਹੀ ਸਾਰੀ ਪੜ੍ਹ ਲਵੋ ਔਰ ਉਸ ਨੂੰ ਅਗਰ ਤੁਸੀਂ ਜਾਂਚ ਲਵੋ ਤੇ ਤੁਹਾਨੂੰ ਸਾਰੀ ਸਮਝ ਆ ਜਾਏਗੀ ਕਿ ਮਨਸੂਰ ਜਿਹੜਾ ਸੀ ਉਸ ਦਾ ਜੁਲਾਏ ਟਾਬਰੀ ਦੇ ਨਾਲ ਜਿਹੜਾ ਉਸ ਦਾ ਲੱਗ ਸੀ ਔਰ ਉਹ ਉਸ ਵੇਲੇ ਜੁਲਾਇਆ ਟਾਬਰੀ ਜਿਹੜੀ ਸੀ ਉਹ ਕੱਪੜਾ ਬਣਾਉਣ ਦਾ ਕੰਮ ਉਹ ਕਰਦੀ ਸੀ ਔਰ ਉਸ ਜੁਲਾਇਆ ਦਾ ਜਿਹੜਾ ਤਾਲੁਕ ਸੀ ਉਹ ਕਿਸਾਨਾਂ ਦੇ ਨਾਲ ਸੀ ਜਿਹੜੇ ਕਿ ਕਾਟਨ ਜਿਹੜਾ ਸੀ ਨਾ ਉਹ ਬੀਜਦੇ ਸਨ ਔਰ ਉਹ ਉਹਨਾਂ ਕੋਲ ਕੱਪੜਾ ਬਣਨ ਲਈ ਦੇਖ ਵੀ ਆਉਂਦੇ ਸਨ। ਵਿੱਚ ਜਿਹੜਾ ਲੋਕ ਚਰਖਾ ਕੱਤਣ ਵਾਲੇ ਨੇ, ਇਹ ਸਾਰਾ ਇੱਕ ਤਬਕਾ ਸੀਗਾ ਔਰ ਇਹ ਜਿਹੜਾ ਤਬਕਾ ਸੀ ਇਹ ਮੁਲਕ ਲਈ ਜਿਹੜਾ ਹੈ ਉਹ ਧਨ ਪੈਦਾ ਕਰਦਾ ਸੀ, ਦੌਲਤ ਪੈਦਾ ਕਰਦਾ ਸੀ ਔਰ ਹਾਕਮ ਟਾਬਰੀ ਜਿਹੜੀ ਹੈ ਇਹਨਾਂ ਦੀ ਹੀ ਦੌਲਤ ਪੈਦਾ ਕੀਤੀ ਹੋਈ ਦੌਲਤ ਅਯਾਸ਼ੀ ਕਰਦੀ ਸੀ ਔਰ ਉਹਨਾਂ ਦੀਆਂ ਅਯਾਸ਼ੀਆਂ ਜਿਸ ਵੇਲੇ ਵੱਧ ਜਾਂਦੀਆਂ ਸਨ ਉਹ ਇਹਨਾਂ ਤੇ ਹੋਰ ਟੈਕਸ ਜਿਹੜਾ ਹੈ ਉਹ ਲਾ ਦਿੰਦੀਆਂ ਸਨ। ਸੋ ਮਨਸੂਰ ਹੁਰੀ ਜਿਹੜੇ ਸਨ ਉਹ ਇਸ ਜ਼ੁਲਮ ਦੇ ਖਿਲਾਫ ਸਨ, ਲੇਕਿਨ ਉਹਨਾਂ ਦੇ ਵਿਰੋਧ ਜਿਹੜੇ ਹਾਕਮ ਸਨ ਉਹਨਾਂ ਨੇ ਮੁਕਾਬਲੇ ਲਈ, ਉਹਨਾਂ ਦੇ ਤੋੜ ਲਈ ਮਜ਼ਹਬ ਨੂੰ ਜਿਹੜਾ ਹੈ ਉਹ ਵਰਤਿਆ ਔਰ ਮਨਸੂਰ ਦੇ ਖਿਲਾਫ ਫਤਵਾ ਦਿੱਤਾ ਕਿ ਇਹ ਕਹਿੰਦਾ ਹੈ ਕਿ ਆਨਲ ਹੱਕ, ਕਿ ਅਸੀਂ ਹੱਕ ਹਾਂ, ਮੈਂ ਹੱਕ ਹਾਂ। ਸੋ ਉਹਨਾਂ ਨੇ ਇਸ ਦਾ ਮਤਲਬ ਜਿਹੜਾ ਹੈ ਇਹ ਕੱਢਿਆ ਕਿ ਇਹ ਕਹਿ ਰਿਹਾ ਕਿ ਮੈਂ ਖੁਦਾ ਹਾਂ। ਸੋ ਇਹ ਇੱਕ ਬੜੀ ਬਹਿਸ ਹੈ ਤਸਵੁਫ ਦੇ ਅੰਦਰ ਔਰ ਫਲਸਫੇ ਦੇ ਅੰਦਰ ਕਿ ਇਨਸਾਨ ਦਾ ਇਸ ਕਾਇਨਾਤ ਦੇ ਵਿੱਚ ਸਟੇਟਸ ਜਿਹੜਾ ਹੈ ਉਹ ਕੀ ਹੈ। ਇਸ ਤੇ ਅਸੀਂ ਅੱਗੇ ਜਾ ਕੇ ਜਿਹੜਾ ਹੈ ਉਹ ਗੱਲ ਕਰਾਂਗੇ ਇਸ ਸਾਰੇ ਸਿਲਸਿਲੇ ਦੇ ਵਿੱਚ। ਇੱਥੇ ਸਿਰਫ ਅਸੀਂ ਇਹ ਦੱਸ ਰਹੇ ਹਾਂ ਕਿ ਰਾਂਝੇ ਨੂੰ ਆਪਣੇ ਤੌਰ ਤੇ ਸਾਰ ਸੀ ਕਿ ਉਹ ਕੀ ਕੰਮ ਕਰ ਰਿਹਾ, ਇਧਰ ਮੁੱਲਾ ਨੂੰ ਇਹ ਸਾਰ ਹੈ ਕਿ ਇਹ ਕੀ ਕੰਮ ਕਰ ਰਿਹਾ। ਇਹ ਜਿਹੜਾ ਲੋਕਾਂ ਇੱਕ ਸੱਦ ਦੇ ਉੱਤੇ ਆ ਜਾਣਾ ਲੋਕਾਂ ਦਾ ਜਿਹੜਾ ਸੀ ਇਹ ਮਨਸੂਰ ਵਾਲਾ ਕੰਮ ਸੀ ਕਿ ਮਨਸੂਰ ਦਾ ਤਾਲੁਕ ਵੀ ਲੁਕਾਈ ਦੇ ਨਾਲ ਸੀ, ਰਾਂਝੇ ਦਾ ਤਾਲੁਕ ਵੀ ਜਿਹੜਾ ਹੈ ਉਹ ਲੁਕਾਈ ਦੇ ਨਾਲ ਹੈ। ਹੁਣ ਲੁਕਾਈ ਦੇ ਨਾਲ ਜਦੋਂ ਕਿਸੇ ਬੰਦੇ ਦਾ ਤਾਲੁਕ ਹੋਏਗਾ, ਮੇਰਾ ਅਗਰ ਕਿਸੇ ਦੇ ਨਾਲ ਤਾਲੁਕ ਹੋਏਗਾ ਤਾਂ ਮੈਂ ਉਹਦੇ ਬਾਰੇ ਗੱਲ ਕਰਾਂਗਾ। ਇਹ ਤਾਂ ਨਹੀਂ ਹੋ ਸਕਦਾ ਕਿ ਮੇਰਾ ਤਾਲੁਕ ਤੁਹਾਡੇ ਨਾਲ ਹੋਵੇ, ਗੱਲ ਮੈਂ ਕਿਸੇ ਹੋਰ ਦੀ ਕਰਾਂ। ਸੋ ਇਸ ਫਰਕ ਨੂੰ ਜਿਹੜਾ ਹੈ ਪਹਿਚਾਨਣਾ ਹੈ ਕਿ ਜਿਹਦੇ ਨਾਲ ਜਿਹਦਾ ਤਾਲੁਕ ਹੈ ਅਗਰ ਉਹ ਉਹਦੀ ਗੱਲ ਨਹੀਂ ਕਰਦਾ ਤੇ ਉਹ ਉਹਨਾਂ ਦਾ ਦੋਸਤ ਨਹੀਂ ਹੈਗਾ, ਉਹ ਏਜੰਟ ਹੈ ਕਿਸੇ ਦਾ। ਇਸ ਏਜੰਟੋਕ੍ਰੇਸੀ ਦੇ ਨਿਜ਼ਾਮ ਨੂੰ ਜਿਹੜਾ ਹੈ ਤੁਸੀਂ ਪਹਿਚਾਨਣਾ ਹੈ ਔਰ ਪਹਿਚਾਨਣਾ ਕਿਸ ਤਰ੍ਹਾਂ ਹੈ। ਅਗਰ ਉਹਦਾ ਤਾਲੁਕ ਲੁਕਾਈ ਦੇ ਨਾਲ ਹੈ ਔਰ ਉਹ ਲੁਕਾਈ ਦੇ ਲਾਭ ਔਰ ਲੁਕਾਈ ਦੇ ਹਿੱਤ ਵਿੱਚ ਗੱਲ ਨਹੀਂ ਕਰਦਾ ਔਰ ਉਹਦਾ ਕਿਰਦਾਰ ਉਹਦੇ ਮੁਤਾਬਕ ਨਹੀਂ ਹੈ ਤੇ ਫਿਰ ਉਸ ਦਾ ਜਿਹੜਾ ਤਾਲੁਕ ਹੈ ਉਹ ਕਿਸੇ ਏਜੰਸੀ ਦੇ ਨਾਲ ਹੈ, ਉਹ ਏਜੰਟ ਹੈ ਕਿਸੇ ਦਾ ਔਰ ਏਜੰਸੀਆਂ ਜਿਹੜੀਆਂ ਨੇ ਉਹ ਹਾਕਮ ਤਬਕਾਤ ਦੀਆਂ ਹੁੰਦੀਆਂ ਨੇ। ਸੋ ਉਹਨਾਂ ਦੇ ਵਿੱਚੋਂ ਕਿਸੇ ਇੱਕ ਦਾ ਉਹ ਏਜੰਟ ਜਿਹੜਾ ਹੈ ਉਹ ਹੈ ਔਰ ਇੱਥੇ ਕੌਣ ਏਜੰਟ ਹੈ ਉਹਨਾਂ ਦਾ ਇਸ ਲੜਾਈ ਦੇ ਵਿੱਚ? ਇੱਥੇ ਏਜੰਟ ਹੈ ਮੁੱਲਾ, ਜਿਹੜਾ ਕਿ ਇਮਾਮਤ ਤੇ ਲੁਕਾਈ ਦੀ ਕਰਦਾ ਪਰ ਲੁਕਾਈ ਦੇ ਹਿੱਤ ਵਿੱਚ ਕਦੀ ਵੀ ਉਸਨੇ ਗੱਲ ਨਹੀਂ ਕੀਤੀ। ਪੂਰੀ ਤਾਰੀਖ 'ਚ ਤੁਸੀਂ ਦੇਖ ਲਓ
ਉਹਨੇ ਜਦੋਂ ਵੀ ਗੱਲ ਕੀਤੀ ਹੈ ਹਾਕਮ ਟਾਬਰੀ ਦੇ ਲਾਭ ਵਿੱਚ ਕੀਤੀ ਹੈ ਔਰ ਲੁਕਾਈ ਦੇ ਖਿਲਾਫ ਚੱਲਿਆ। ਇੱਥੇ ਹੁਣ ਮਸਲਾ ਜਿਹੜਾ ਹੈ ਇਹ ਹੈ ਕਿ ਇੱਕ ਬੰਦਾ ਜਿਹੜਾ ਹੈ ਉਹ ਲੁਕਾਈ ਦੇ ਹੱਕ ਦੇ ਵਿੱਚ ਆ ਗਿਆ ਹੈ ਔਰ ਉਸ ਨੇ ਉਸ ਜਿਹੜਾ ਹਾਕਮ ਤਬਕਾ ਹੈ, ਉਸ ਦਾ ਜਿਹੜਾ ਸਿਸਟਮ ਹੈ, ਉਸ ਦਾ ਜਿਹੜਾ ਨਿਜ਼ਾਮ ਹੈ, ਉਹਦੇ ਬੇਸਿਕ ਯੂਨਿਟ ਦੇ ਉੱਤੇ ਆ ਕੇ ਉਸਨੇ ਜਿਹੜਾ ਹੈ ਉਹ ਹਮਲਾ ਕਰ ਦਿੱਤਾ ਹੈ। ਸੋ ਤਹਿਲਕਾ ਮਚ ਗਿਆ ਹੈ ਪੂਰੀ ਹਾਕਮ ਟਾਬਰੀ ਦੇ ਅੰਦਰ ਔਰ ਉਹਨਾਂ ਨੇ ਆਪਣਾ ਪਹਿਲਾ ਜਿਹੜਾ ਜੀ ਹੈ ਇਸ ਦੀ ਹਿਫਾਜ਼ਤ ਲਈ ਜਿਹੜਾ ਉਹਨਾਂ ਨੇ ਬਣਾਇਆ ਹੋਇਆ ਔਰ ਉਹ ਆਇਆ ਹੈ ਤੇ ਉਹ ਪੂਰੀ ਸਾਰ ਹੈ ਉਸ ਨੂੰ ਕਿ ਕੌਣ ਹੈ। ਇਹ ਹੁਣ ਲੁਕਾਈ ਜਿਹੜੀ ਹੈ ਉਹਨਾਂ ਨੇ ਆਪਣਾ ਜੀ ਪਹਿਚਾਨ ਲਿਆ, ਉਹਨਾਂ ਨੇ ਇਹਨੂੰ ਵੀ ਪਹਿਚਾਨ ਲਿਆ ਤੇ ਉਹਨਾਂ ਨੇ ਇਹਨੂੰ ਵੀ ਪਹਿਚਾਨ ਲਿਆ। ਸੋ ਉਸ ਦੀ ਸੱਦ ਦੇ ਉੱਤੇ ਉਹ ਨਹੀਂ ਆਉਂਦੇ, ਇਸ ਦੀ ਸੱਦ ਦੇ ਉੱਤੇ ਜਿਹਦੀ ਸੱਦ ਤੇ ਲੋਕ ਆ ਗਏ ਨੇ ਉਹਨੂੰ ਵੀ ਉਹ ਆਪਣਾ ਜਾਣਦੇ ਨੇ। ਸੋ ਹੁਣ ਇਹ ਬੜਾ ਜ਼ਰੂਰੀ ਹੈ ਕਿ ਲੁਕਾਈ ਨੂੰ ਦੱਸਿਆ ਜਾਵੇ ਕਿ ਜਿਹਨੂੰ ਤੁਸੀਂ ਹੁਣ ਮੰਨੀ ਬੈਠੇ ਹੋ ਇਹ ਹੁਣ ਜ਼ਿੰਦਾ ਰਹਿਣ ਵਾਲਾ ਨਹੀਂ। ਇਸ ਦੇ ਹੁਣ ਦਿਨ ਜਿਹੜੇ ਨੇ ਉਹ ਥੋੜੇ ਨੇ, ਕਿਉਂਕਿ ਆਨਲ ਹੱਕ ਕਹਾ, ਰਾਂਝੇ ਨੇ ਤੇ ਇਹ ਕੋਈ ਡਾਇਲੌਗ ਬੋਲਿਆ ਨਹੀਂ ਹੈ, ਰਾਂਝੇ ਨੇ ਤੇ ਜੇ ਕੋਈ ਗੱਲ ਕੀਤੀ ਨਹੀਂ ਹੈ, ਪਰ ਉਸ ਨੇ ਇਹ ਜਿਹੜੀ ਗੱਲ ਹੈ ਉਹ ਕਰ ਦਿੱਤੀ ਹੈ ਕਿ ਆਨਲ ਹੱਕ ਕਹਾ ਨਾ, ਆਨਲ ਹੱਕ ਕਹਾ ਨਾ ਕਿਬਰ ਕਰਕੇ, यानी कि किबर है कि असी हक हाँ। सुपूर और क्या ये गल गलत है? बिल्कुल ये गल गलत नहीं है। इस इरतिकाद इस पूरे प्रोसेस दे विच तुसीं देखो ते इस इरतिकाद दा जिहड़ा सबब है, कारण है, और इस दे विच जिहड़ियां चीज़ां उसने कढ लईआं ने, इंसान मखलूक तो खालक होण दा जिहड़ा उसने सफ़र तय कीता है वो सफर दसदा पिया कि आनल हक है। मैं जिहड़ी गल कीती है फिर सुन लो कि मखलूक तो खालिक होण दे सफर दे विच इंसान ने जिथे पहुंच गया है उत्थे वो हुण खालिक है और जिउं जिउं वेला गुजरदा जा रहा है उस दे खालिक होण दी शक्ति दे विच वाधा हुंदा जा रहा है। एक स्टेज ते आके मंसूर ने ऐलान कर दिता है, हुण बजाए कि उस इस ऐलान नूं गौलिया जाए, गाख्या जाए और उससे पड़चोल की जाए, उसकी बजाए, क्योंकि उन्होंने तो पता है कि ठीक कह रहा है, लेकिन ये जिस वेले ठीक कह रहा है तो ये गल फिर जी लुकाई के हक में जाएगी कि जे खालिक है तो इसने फिर ये सारी चीज़ां खलकियां ने तो फिर इस चंद बंदे का हक क्यों है, फिर ये सारे इंसानों का हक है। सो इस पूरे इंसानों के जोड़े लाभ जोड़ा ना वरत्या जाए, ना कि चंद इंसानों के हित मफाद इंटरस्ट इसनूं वरत्या जाए। सो लड़ाई बुनियादी है और उसनूं होर लड़ाई बना के जोड़ा पेश किया जाता कि इसने जनाब धर्म की जिहड़ी है वो मुखालफत की है, इसने अपने कल्चर की मुखालफत की है, इसने अपने रीति रिवाज की मुखालफत की है। सो उस उत्ते वो लिंबन ला के उस उत्ते वो इल्जाम मड़ के उस जोड़ा है, सो इत्थे भी वो ये कह रहा है, वार्निंग दे रहा है कि यह काम ना कर जिहड़ा तू कर बैठा है, इत्थे ही हुण इसनूं बंद कर दे, नहीं तो फिर की है, औरक मरेगा वांग मंसूर होए, कि जिस तरह मंसूर मरिया सी। हालांकि मंसूर मरिया कोई नहीं है, क्योंकि मंसूर अगर मरिया हुंदा तो मुला उसका नाम ना लेंदा। तो और रांझे नूं जिहड़ा है मंसूर ना बनाता, तो जिस उन्हें रांझे नूं मंसूर बनाता तो फिर मंसूर तो नहीं मरिया। लुकाई का बंदा नहीं मरदा, क्योंकि उसनूं लुकाई जिंदा रखती है, लुकाई ने रहना है। सो उन्होंने एवं तो नहीं किया बादशाहां दे नाम अमीरां दे, दीवे बलदे सदा फकीरां दे। फकीरां दा तल्लक लुकाई दे नाल है, इसलिए लोग उन्होंने जिंदा रखते हैं। रांझे का तल्लक लुकाई दे नाल है, उन्हें जिंदा रखना। मंसूर का तल्लक लुकाई दे नाल है, लुकाई ने जिंदा रखा है, वो मरदा नहीं है। उसके विचार जड़े ने वो हवावां में सफर करते रहते हैं, वो अगे पहुंचते हैं।
ਅੱਗੇ ਟੁਰਦੇ ਨੇ। ਸੋ ਉਹ ਹੁਣ ਜਿਹੜੀ ਵਿਚਾਰਧਾਰਾ ਹੈ ਉਹ ਤੇ ਨਹੀਂ ਰੁਕੀ। ਉਹ ਮਨਸੂਰ ਨਹੀਂ ਤੇ ਰਾਂਝਾ ਬਿਆਨ ਕਰੇਗਾ ਉਸ ਨੂੰ। ਸੋ ਅੱਜ ਵੀ ਜਿਹੜਾ ਹੈ ਉਹ ਵਿਚਾਰਧਾਰਾ ਜਿਹੜੀ ਹੈ ਉਹ ਕੋਈ ਰੁਕੀ ਥੋੜੀ ਹੈ, ਉਹਦੇ ਅੱਗੇ ਵੀ ਚੱਲਦੀ ਹੈ ਔਰ ਉਸ ਦੀ ਜਗ੍ਹਾ ਤੇ ਲੋਕ ਆ ਕੇ ਜਿਹੜਾ ਹੈ ਉਹ ਗੱਲ ਕਰ ਰਹੇ ਨੇ। ਸੋ ਔੜਕ ਮਰੇਗਾ ਵਾਂਗ ਮਨਸੂਰ ਹੋਏ, ਵਾਰਿਸ ਸ਼ਾਹ ਨਾ ਹਿੰਗ ਦੀ ਬਾਤ ਛੁਪਦੀ, ਭਾਵੇਂ ਰਸ ਮਿਸੀ ਵਿੱਚ ਕਪੂਰ ਹੋਏ। ਇੱਥੇ ਹੁਣ ਮੁੱਲਾ ਨੇ ਤੇ ਰੰਝ ਨੂੰ ਕਿਹਾ ਹੈ ਹਿੰਗ, ਆਪ ਉਹ ਕਫੂਰ ਬਣਿਆ ਹੈ। ਪਰ ਜੇ ਇਸ ਨੂੰ ਅਸੀਂ ਲੁਕਾਈ ਦੀ ਨਜ਼ਰ ਨਾ ਦੇਖੀਏ, ਵਾਰਿਸ ਸ਼ਾਹ ਦੀ ਨਜ਼ਰ ਨਾ ਦੇਖੀਏ, ਤੇ ਫਿਰ ਮੁੱਲਾ ਜਿਹੜਾ ਹੈ ਉਹ ਹਿੰਗ ਹੈ। ਔਰ ਜਿਹੜੀ ਹਿੰਗ ਜਿਹੜੀ ਹੈ ਕਿ ਜੜੀ ਬੂਟੀ ਹੈ, ਕਫੂਰ ਜਿਹੜਾ ਹੈ ਉਹ ਵੀ ਤੁਹਾਨੂੰ ਮਿਲ ਜਾਂਦਾ ਹੈ ਆਮ, ਤੁਸੀਂ ਆਪਣੇ ਵਰਤੋਂ ਵਿੱਚ ਵੀ ਉਸ ਨੂੰ ਲਿਆਉਂਦੇ ਹੋ। ਕਫੂਰ ਜਿਹੜਾ ਹੈ ਇੱਕ ਖੁਸ਼ਬੂ ਹੈ, ਇੱਕ ਬੜੀ ਪਾਵਰਫੁਲ ਖੁਸ਼ਬੂ। ਹਿੰਗ ਵੀ ਇੱਕ ਖੁਸ਼ਬੂ ਹੈ ਲੇਕਿਨ ਇਹ ਬਦਬੂ ਹੈ, ਇਹਨੂੰ ਤੁਸੀਂ ਸੁੰਘਣਾ ਪਸੰਦ ਨਹੀਂ ਕਰੋਗੇ। ਕਫੂਰ ਜਿਹੜਾ ਹੈ ਉਸ ਨੂੰ ਤੁਸੀਂ ਸੁੰਘਣਾ ਪਸੰਦ ਕਰਦੇ ਹੋ, ਉਸ ਨੂੰ ਤੁਸੀਂ ਆਪਣੇ ਖਾਣ ਪੀਣ ਦੇ ਵਿੱਚ ਵੀ ਉਸ ਦੀ ਜਿਹੜੀ ਹੈ ਉਹ ਵਰਤੋਂ ਕਰਦੇ ਹੋ, ਇਸ ਲਈ ਕਿ ਉਸ ਦੀ ਜਿਹੜੀ ਬੋ ਹੈ ਉਹ ਖੁਸ਼ਬੂ ਹੈ, ਉਹ ਤੁਹਾਨੂੰ ਖੁਸ਼ ਕਰਦੀ ਹੈ। ਇਸ ਲਈ ਇੱਥੇ ਜਿਹੜਾ ਰਾਂਝਾ ਹੈ ਉਹ ਕਫੂਰ ਹੈ ਔਰ ਮੁੱਲਾ ਜਿਹੜਾ ਹੈ ਉਹ ਹਿੰਗ ਹੈ। ਲੇਕਿਨ ਵਾਰਿਸ ਸ਼ਾਹ ਹੋਰਾਂ ਨੇ ਇਹ ਦੱਸਿਆ ਕਿ ਇਹ ਹਿੰਗ ਇਸ ਬਣਦੀ ਹੈ ਕਿ ਇਸ ਨੂੰ ਤੁਸੀਂ ਅਗਰ ਕਫੂਰ ਦੇ ਵਿੱਚ ਵੀ ਰੱਖੋ ਤੇ ਇਸ ਦੀ ਬਦਬੂ ਨਹੀਂ ਮਰਦੀ। ਸੋ ਇਸ ਮਸੀਤ ਦੇ ਵਿੱਚ, ਇਸ ਸਮਾਜ ਦੇ ਵਿੱਚ ਅਗਰ ਤੁਸੀਂ ਇਹ ਬਦਬੂ ਮੁਕਾਣੀ ਹੈ ਤੇ ਇਸ ਦੀ ਜਗ੍ਹਾ ਤੇ ਫਿਰ ਤੁਹਾਨੂੰ ਕਫੂਰ ਲਿਆਉਣਾ ਪਏਗਾ। ਪਰ ਕਫੂਰ ਜਿਹੜਾ ਹੈ ਉਹਦੇ ਵਿੱਚ ਇਹ ਹਿੰਗ ਜਿਹੜੀ ਹੈ ਉਹ ਨਹੀਂ ਛੁਪਦੀ, ਉਹ ਨਹੀਂ ਮਰਦੀ। ਕਫੂਰ ਹੋਰ ਬਣਦੀਆਂ ਬੂਆਂ ਜਿਹੜੀਆਂ ਨੇ ਉਹ ਮਾਰ ਲੇਗਾ, ਪਰ ਇਸ ਵਣ ਦੀ ਜਿਹੜੀ ਬੂ ਹੈ ਉਹਨੂੰ ਨਹੀਂ ਮਾਰ ਸਕਦਾ ਉਹ। ਸੋ ਲਿਹਾਜ਼ਾ ਜੇ ਤੁਸੀਂ ਉਹਨੂੰ ਕਫੂਰ ਦੇ ਵਿੱਚ ਵੀ ਰੱਖੋਗੇ, ਉਸ ਦੀ ਵਜ੍ਹਾ ਇਹ ਹੈਗੀ ਕਿ ਜਦ ਤੱਕ ਤੁਹਾਡਾ ਮਾਈਂਡ ਜਿਹੜਾ ਹੈ ਉਹ ਤਬਦੀਲ ਨਹੀਂ ਹੁੰਦਾ, ਤੁਹਾਡੀ ਸੋਚ ਜਿਹੜੀ ਹੈ ਉਸ ਦੇ ਅੰਦਰ ਤਬਦੀਲੀ ਨਹੀਂ ਹੁੰਦੀ। ਮੁੱਢ ਦੇ ਵਿੱਚ ਜਿਹੜੀ ਚੀਜ਼ ਹੈ, ਜਿਹੜੀ ਉਸ ਦੀ ਫਿਤਰਤ ਦੇ ਵਿੱਚ ਚੀਜ਼ ਹੈ, ਉਹ ਜਦ ਤੱਕ ਤਬਦੀਲ ਨਹੀਂ ਹੁੰਦੀ ਉਨੀ ਦੇਰ ਤੱਕ ਉਹਦਾ ਰਵੱਈਆ, ਉਹਦਾ ਵਰਤਾਰਾ ਜਿਹੜਾ ਹੈ ਉਹ ਤਬਦੀਲ ਨਹੀਂ ਹੋ ਸਕਦਾ। ਸੋ ਮੁੱਲਾ ਜਿਹੜਾ ਹੈ ਉਹਦਾ ਮਫਾਦ ਜਿਹੜਾ ਹੈ ਉਹ ਬੱਝਿਆ ਹੋਇਆ ਹੈ ਇਸ ਸਿਸਟਮ ਤੇ ਇਸ ਨਿਜ਼ਾਮ ਦੇ ਨਾਲ। ਲਿਹਾਜ਼ਾ ਤੁਸੀਂ ਇਹਨੂੰ ਲੱਖ ਦਲੀਲਾਂ ਦਿਓ, ਇਸ ਨੇ ਤਬਦੀਲ ਨਹੀਂ ਹੋਣਾ। ਸੋ ਇਸੇ ਸਿਰਫ ਮੁੱਲਾ ਹੀ ਨਹੀਂ, ਹਰ ਉਹ ਜੀ ਜਿਹਦਾ ਇਸ ਨਿਜ਼ਾਮ ਦੇ ਨਾਲ ਪਰਚਿਲਤ ਬਿਹਾਰ ਦਾ ਜਿਹੜਾ ਨਿਜ਼ਾਮ ਹੈ ਉਸ ਦੇ ਨਾਲ ਜਿਹਦਾ ਮਫਾਦ ਬੱਝਿਆ ਹੋਇਆ ਹੈ, ਉਹ ਕਦੀ ਨਹੀਂ ਚਾਹੇਗਾ ਕਿ ਇਹ ਨਿਜ਼ਾਮ ਟੁੱਟੇ। ਇਹ ਨਿਜ਼ਾਮ ਜਿਹੜਾ ਆਪਣੀ ਮੌਤ ਆਪ ਮਰੇ, ਉਹ ਇਸ ਨੂੰ ਜਿਉਂਦਾ ਜਾਗਦਾ ਰੱਖਣ ਲਈ ਆਪਣਾ ਹਰ ਟਿੱਲ ਲਾਏਗਾ, ਆਪਣੀ ਹਰ ਵਾਹ ਲਾਏਗਾ। ਸੋ ਜਿੰਨੀ ਵਾਹ ਉਹ ਲਾ ਸਕਦਾ ਹੈ ਉਹ ਜ਼ਰੂਰ ਲਾਏਗਾ। ਉਹਦੇ ਲਈ ਉਹਨੂੰ ਧਰਮ ਨੂੰ ਵਰਤਣਾ ਪਵੇ, ਕਲਚਰ ਨੂੰ ਵਰਤਣਾ ਪਵੇ, ਕਿਸੇ ਹੋਰ ਅਖਲਾਕੀਆਤ ਨੂੰ ਵਰਤਣਾ ਪਵੇ, ਉਹਦੀ ਵਰਤੋਂ ਜ਼ਰੂਰ ਕਰੇਗਾ। ਉਸ ਵੇਲੇ ਉਹਦੇ ਸਾਹਮਣੇ ਕੋਈ ਧਰਮ ਜਿਹੜਾ ਹੈ ਉਹ ਉੱਤਮ ਨਹੀਂ ਹੁੰਦਾ, ਕੋਈ ਕਲਚਰ ਉੱਤਮ ਨਹੀਂ ਹੁੰਦਾ, ਬਲਕਿ ਉਹ ਆਪ ਵੀ ਉਹ ਉਲੰਘਣਾ ਉਹਦੀ ਜਿਹੜੀ ਹੈ ਨਾ, ਸਭ ਤੋਂ ਜ਼ਿਆਦਾ ਉਲੰਘਣਾ ਜਿਹੜੀ ਹੈ ਧਰਮ ਦੀ, ਉਹ ਇਹ ਖੁਦ ਆਪ ਕਰਦੇ ਨੇ। ਕਲਚਰ ਦੀ ਸਭ ਤੋਂ ਜ਼ਿਆਦਾ ਉਲੰਘਣਾ, ਖਿਲਾਫ ਵਰਜ਼ੀ ਇਹ ਆਪ ਕਰਦੇ ਨੇ। ਅਖਲਾਕੀਆਤ ਦੀ ਉਲੰਘਣਾ, ਖਿਲਾਫ ਵਰਜ਼ੀ ਇਹ ਆਪ ਕਰਦੇ ਨੇ। ਪਰ ਆਪ ਜੋ ਕਰਦੇ ਨੇ ਉਸ ਨੂੰ ਉਹ ਹਿਕਮਤ ਕਹਿੰਦੇ ਨੇ, ਤੇ ਜਿਹੜੇ ਜੇ ਕੁਝ ਹੋਰ ਕਰ ਬੈਠੇ ਤੇ ਉਸ ਨੂੰ ਉਹ ਜਿਹੜਾ ਹੈ ਮੁਜਰਮ ਜਿਹੜਾ ਹੈ ਉਹ ਕਰਾਰ ਦੇ ਕੇ ਤੇ ਸਜ਼ਾ ਦਿੰਦੇ ਨੇ। ਸੋ ਇਸ ਤੇ ਹੁਣ ਗੱਲਬਾਤ ਜਿਹੜੀ ਹੈ ਉਹ ਜਾਰੀ ਹੈ, ਮੁਕਾਲਮਾ ਸ਼ੁਰੂ ਹੋ ਗਿਆ ਹੈ, ਲੜਾਈ ਜਿਹੜੀ ਹੈ ਉਸ ਦਾ ਮੁੱਢ ਵੱਜ ਗਿਆ ਹੈ। ਉਹ ਜਿਹੜਾ ਹੈ ਉਹ ਰਾਂਝੇ ਨੂੰ ਕਹਿ ਕੇ ਮੁਖਾਤਬ ਕਰ ਰਿਹਾ ਹੈ। ਇੱਥੋਂ ਇਹ ਪਤਾ ਲੱਗਦਾ ਹੈ ਕਿ ਉਹ ਕਿੰਨਾ ਕੁ ਤਾਲੀਮ ਯਾਫਤਾ ਹੈ, ਕਿੰਨਾ ਕੁ ਸਿਵਿਲਾਈਜ਼ਡ ਹੈ, ਉਹਦੀ ਜਿਹੜੀ
ਤਾਲੀਮ ਨੇ ਉਸ ਨੂੰ ਕਿੰਨਾ ਕੁ ਮੁਹੱਜ਼ਬ ਬਣਾਇਆ ਹੈ, ਕਿੰਨਾ ਕੁ ਸੁਚੱਜਾ ਬਣਾਇਆ ਹੈ ਕਿ ਉਸ ਨੂੰ ਚੱਜ ਦੇ ਨਾਲ ਜਿਹੜਾ ਹੈ ਗੱਲ ਵੀ ਨਹੀਂ ਕਰਨੀ ਆਉਂਦੀ। ਇੱਕ ਬੰਦਾ ਜਿਹੜਾ ਹੈ ਉਹ ਅਜੇ ਉਸ ਦੇ ਨਾਲ ਉਸ ਦਾ ਸਾਹਮਣਾ ਹੀ ਹੋਇਆ ਹੈ ਤੇ ਉਸ ਨੇ ਉਸ ਨੂੰ ਓਏ ਕਰਕੇ ਜਿਹੜਾ ਹੈ ਉਹ ਬੁਲਾਇਆ ਹੈ। ਸੋ ਉਹ ਇਹ ਜਿਹੜਾ ਓਏ ਕਰਕੇ ਬੁਲਾਣਾ ਹੈ, ਇਹਦਾ ਹੁਣ ਅੱਗੋਂ ਜਵਾਬ ਕੀ ਹੋ ਸਕਦਾ ਹੈ, ਇਹ ਹੁਣ ਅਸੀਂ ਅਗਲੇ ਵਲੌਗ 'ਚ ਰਾਂਝੇ ਦੇ ਬਿਆਨ 'ਚ ਦੇਖਾਂਗੇ ਕਿ ਰਾਂਝਾ ਹੁਣ ਜਿਹੜਾ ਹੈ ਉਹ ਕਿਸ ਮੂੰਹੋਂ ਕੁੰਦਾ ਹੈ। ਸੋ ਮੈਨੂੰ ਆਸ ਹੈ ਕਿ ਅੱਜ ਦੀ ਗੱਲਬਾਤ ਜਿਹੜੀ ਹੈ ਉਹ ਤੁਹਾਨੂੰ ਪਸੰਦ ਆਈ ਹੋਏਗੀ। ਤੁਹਾਡੀ ਜੋ ਵੀ ਰਾਏ ਹੈ ਉਹ ਤੁਸੀਂ ਕਮੈਂਟਸ ਬਾਕਸ ਵਿੱਚ ਜਿਹੜਾ ਦਿਓ। ਇਸ ਨੂੰ ਜਾਗ ਪੰਜਾਬੀ ਚੈਨਲ ਨੂੰ ਜਿਹੜਾ ਹੈ ਅੱਗੇ ਤੋਰੋ ਤੇ ਜਿਹੜਾ ਘੰਟੀ ਵਾਲਾ ਬਟਨ ਹੈ ਉਹ ਜ਼ਰੂਰ ਦਬਾਓ ਤੇ ਅਗਲੇ ਵਲੌਗ ਤੱਕ ਜਿਹੜਾ ਮੈਨੂੰ ਆਗਿਆ ਦਿਓ। ਕੁਲ ਦਾ ਭਲਾ ਤੇ ਕੁਲ ਦੀ ਖੈਰ।